ਮੁੱਖ ਮੰਤਰੀ ਸਾਹਿਬ ਦਾ ਜ਼ਿਕਰ ਕੀਤਾ ਤੁਸੀਂ ਇਸ ਤਰ੍ਹਾਂ ਇਹਨਾਂ ਜਦੋਂ ਖਬਰ ਉੱਤੇ ਚਰਚਾ ਕਰ ਰਹੇ ਸੀਗੇ ਕਿ ਮੁੱਖ ਮੰਤਰੀ ਸਾਹਿਬ ਉੱਤੇ ਵੀ ਸਵਾਲ ਉੱਠਣਗੇ। ਹੁਣ ਜਿਹੜਾ ਸਵਾਲ ਉਹ ਖੜਾ ਕਰਦੇ ਨੇ ਆਪ ਹੀ, ਜਿਹੜਾ ਮਸਲਾ ਚੁੱਕਿਆ ਉਹਨਾਂ ਨੇ, ਉਹ ਕਹਿੰਦੇ ਉਹਨਾਂ ਨੂੰ ਵੀ ਬੈਕਫਾਇਰ ਕਰ ਗਿਆ। ਜਿਹੜਾ ਟਵੀਟ ਕੀਤਾ ਸੀ ਉਹਨਾਂ ਨੇ ਕੋਈ ਮੁੱਖ ਮੰਤਰੀ ਮਾਨ ਸਾਹਿਬ ਨੇ, ਉਹ ਟਵੀਟ ਵਾਲਾ ਤੀਰ ਕਹਿੰਦੇ ਮੁੱਖ ਮੰਤਰੀ ਮਾਨ ਸਾਹਿਬ ਦੀ ਵੀ ਵੱਖੀ ਪਾੜ ਗਿਆ ਜੀ। ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਜੀ ਖਨੌਰੀ ਸ਼ੰਭੂ ਬਾਰਡਰ ਤੇ ਚੱਲੇ ਅੰਦੋਲਨ ਦੇ ਵਿੱਚ ਵਿਚੋਲਾ ਬਣੇ ਸੀ। ਹਾਂਜੀ ਬਿਲਕੁਲ। ਸ਼ੁਰੂ 'ਚ ਫਰਵਰੀ ਮਹੀਨੇ 'ਚ ਮੈਂ ਲਿਆਇਆ ਜੀ ਕੇਂਦਰੀ ਮੰਤਰੀਆਂ ਨੂੰ, ਲਓ ਜੀ ਤੁਹਾਡਾ ਮਸਲਾ ਹੱਲ, ਬੈਠੋ ਜੀ। ਰਾਤ ਨੂੰ 11-11 12-12 ਵਜੇ ਤੱਕ ਮੀਟਿੰਗਾਂ ਹੋਈਆਂ, 2-3 ਮੀਟਿੰਗਾਂ 'ਚ ਮੁੱਖ ਮੰਤਰੀ ਸਾਹਿਬ ਹਾਜ਼ਰ ਹੁੰਦੇ ਰਹੇ। ਉਸ ਤੋਂ ਬਾਅਦ ਨਾ ਦਿੱਲੀ ਵਾਲੇ ਮੁੜ ਕੇ ਆਏ ਤੇ ਨਾ ਮੁੱਖ ਮੰਤਰੀ ਸਾਹਿਬ ਕਿਤੇ ਲੱਭੇ। 10 ਮਹੀਨਿਆਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਕਿਸਾਨੀ ਮਸਲੇ ਤੇ ਟਵੀਟ ਆਉਂਦਾ। ਇਹ ਮੁੱਖ ਮੰਤਰੀ ਦਾ ਟਵੀਟ ਹੈ। ਹਾਂਜੀ ਹਾਂਜੀ ਬਿਲਕੁਲ। ਜਿਹਨੇ ਮਸਲਾ ਜੇ ਹੱਲ ਕਰਨਾ ਤਾਂ ਮੁੱਖ ਮੰਤਰੀ ਟਵੀਟ ਰਾਹੀਂ ਹੱਲ ਕਰੂਗਾ। ਵੋਟਾਂ ਮੰਗਣ ਤਾਂ ਤੁਸੀਂ ਗੱਡੀਆਂ ਚੋਂ ਬਾਹਰ ਨਿਕਲ ਕੇ ਹੱਥ ਹਿਲਾਉਂਦੇ ਹੋ, ਹੈ ਨਾ। ਸਟੇਜਾਂ ਤੇ ਜਾ ਕੇ ਗੀਤ ਗਾਉਣ ਲਈ ਤਾਂ ਤੁਸੀਂ ਮਾਈਕ ਜੋੜ ਕੇ ਸਿਰ ਜੋੜ ਕੇ ਗੀਤ ਗਾਉਂਦੇ ਹੋ, ਤੇ ਪੰਜਾਬ ਦੇ ਮਸਲਿਆਂ ਲਈ ਤੁਸੀਂ ਕਿਸੇ ਧਰਾਤਲ ਤੇ ਆਉਂਦੀ ਨਹੀਂ। ਟਵੀਟ ਵੀ ਤੁਹਾਡਾ 10-10 ਮਹੀਨਿਆਂ ਬਾਅਦ ਆਉਂਦਾ। ਹੁਣ ਉਹ ਬੱਖੀ ਕਿਵੇਂ ਪਾੜਦਾ? ਤੁਸੀਂ ਟਵੀਟ ਸੁਣੋ ਪਹਿਲਾਂ। ਜੀ ਜੀ। ਮੁੱਖ ਮੰਤਰੀ ਸਾਹਿਬ ਨੇ ਭਾਰਤੀ ਤਰੀਕ ਸਮੇਂ ਅਨੁਸਾਰ ਲੰਘੇ ਕੱਲ 24/12/2024 ਨੂੰ ਦਿਨ ਦੇ 12:15 ਤੋਂ 12:30 ਦੇ ਦਰਮਿਆਨ ਟਵੀਟ ਤੋਂ ਲੈ ਕੇ ਫੇਸਬੁੱਕ ਦੀ ਪੋਸਟ ਤੱਕ ਇੱਕੋ ਚੀਜ਼ ਸਾਂਝੀ ਕੀਤੀ ਇਕੱਠੀ। ਪਹਿਲਾਂ ਉਹਨੂੰ ਐਕਸ ਤੇ ਪਾਇਆ, ਜਿਹੜਾ ਅੱਜ ਕੱਲ ਟਵੀਟ ਐਕਸ ਹੋ ਗਿਆ ਉਹਨਾਂ ਨੇ। ਫਿਰ ਉਸ ਤੋਂ ਬਾਅਦ ਉਹੀ ਪੋਸਟ ਉਹਨਾਂ ਨੇ ਆਪਣੇ ਫੇਸਬੁੱਕ ਤੇ ਪਾਈ। ਕੀ ਹੈ ਜੀ ਉਹ ਟਵੀਟ? ਕੇਂਦਰ ਸਰਕਾਰ ਨੂੰ ਆਪਣੀ ਪੁਰਾਣੀ ਜਿੱਤ ਛੱਡ ਕੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦਾ ਰਾਹ ਖੋਲ੍ਹਣਾ ਚਾਹੀਦਾ ਹੈ। ਠੀਕ ਹੈ। ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ। ਸੈਂਟਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਪੱਸਿਆ ਕਰ ਰਹੀ ਹੈ ਜੀ। ਜੇ ਮੋਦੀ ਜੀ ਰੂਸ ਤੇ ਯੂਕਰੇਨ ਦੀ ਜੰਗ ਰੁਕਵਾ ਸਕਦੇ ਨੇ ਤਾਂ 200 ਕਿਲੋਮੀਟਰ ਤੇ ਬੈਠੇ ਅੰਨਦਾਤਿਆਂ ਨਾਲ ਨਹੀਂ ਗੱਲ ਕਰ ਸਕਦੇ। ਕਿਹੜੀ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਜੀ? ਇਹ ਮੁੱਖ ਮੰਤਰੀ ਸਾਹਿਬ ਟਵੀਟ ਕਰਦੇ ਨੇ ਜੀ। ਫੇਸਬੁੱਕ ਪੋਸਟ ਤੇ ਇਹਦੇ ਥੱਲੇ ਸੈਂਕੜੇ ਕਮੈਂਟ ਨੇ। ਠੀਕ ਆ, ਮੈਂ ਉਹਨਾਂ ਚੋਂ ਇੱਕ ਕਮੈਂਟ ਆਪਣੇ ਸਰੋਤਿਆਂ ਦਰਸ਼ਕਾਂ ਨਾਲ ਸਾਂਝਾ ਕਰਦਾ। ਹਾਂਜੀ। ਉਹ ਕਮੈਂਟ ਤੁਹਾਨੂੰ ਦੱਸ ਦੂਗਾ ਕਿ ਤੀਰ ਕਿਵੇਂ ਵਾਪਸ ਬੱਖੀ 'ਚ ਵੱਜਿਆ। ਪੰਜਾਬ ਦਾ ਇੱਕ ਨੌਜਵਾਨ ਥੱਲੇ ਕਮੈਂਟ ਲਿਖਦਾ, ਇਹੀ ਗੱਲ ਤੁਹਾਡੇ ਤੇ ਲਾਗੂ ਹੁੰਦੀ ਹੈ ਮੁੱਖ ਮੰਤਰੀ ਜੀ। ਸੰਗਰੂਰ ਸ਼ਹਿਰ 'ਚ ਤੁਹਾਡੇ ਘਰ ਦੀਆਂ ਬਰੂਹਾਂ ਤੇ ਪਿਛਲੇ 115 ਦਿਨਾਂ ਤੋਂ ਕੰਪਿਊਟਰ ਅਧਿਆਪਕ ਬੈਠੇ ਸਨ ਜੀ। ਕੰਪਿਊਟਰ ਅਧਿਆਪਕ ਬੈਠੇ ਹਨ। ਸਾਡਾ ਇੱਕ ਸਾਥੀ ਜੋਨੀ ਸਿੰਗਲਾ ਮਰਨ ਵਰਤ ਵੀ ਸ਼ੁਰੂ ਕਰ ਚੁੱਕਾ ਹੈ। ਠੀਕ ਹੈ। ਜੋ ਸਵਾਲ ਤੁਸੀਂ ਮੋਦੀ ਸਰਕਾਰ ਨੂੰ ਕਰ ਰਹੇ ਹੋ, ਉਹੀ ਬੇਨਤੀ ਅਸੀਂ ਤੁਹਾਨੂੰ ਕਰਦੇ ਹਾਂ ਕਿ ਤੁਸੀਂ ਆਪਣਾ ਨਿੱਜੀ ਦਖਲ ਦੇ ਕੇ ਸਾਡਾ ਕੰਪਿਊਟਰ ਅਧਿਆਪਕਾਂ ਦਾ ਮਸਲਾ ਹੱਲ ਕਰਵਾਓਗੇ ਜੀ। ਸਿੱਖਿਆ ਵਿਭਾਗ 'ਚ ਮਰਜ ਕਰੋ। ਵਿਦ ਰਿਸਪੈਕਟ ਭਗਵੰਤ ਮਾਨ, MLA ਹਰਪਾਲ ਸਿੰਘ ਚੀਮਾ, ਹਰਜੋਤ ਸਿੰਘ ਬੈਂਸ। ਪ੍ਰਵੀਨ ਜੀ, ਜੇ ਮੋਦੀ ਲਈ 200 ਕਿਲੋਮੀਟਰ ਦੂਰ ਵਾਲੇ ਬਾਰਡਰ ਨਹੀਂ ਉਹਨੂੰ ਦਿਖਾਈ ਦਿੰਦੇ ਤੇ ਤੁਹਾਨੂੰ ਚੰਡੀਗੜ੍ਹ ਦੀ ਸਰਕਾਰੀ ਕੋਠੀ ਤੋਂ ਸੰਗਰੂਰ ਵਾਲੇ ਆਪਣੇ ਘਰ ਦੇ ਬਾਹਰਲੇ ਦਰਵਾਜ਼ੇ ਤੇ ਹੀ ਖੁੱਲੇ ਅਸਮਾਨ ਥੱਲੇ ਬੈਠੇ ਕੰਪਿਊਟਰ ਅਧਿਆਪਕ ਨਹੀਂ ਦਿਖਾਈ ਦਿੰਦੇ? ਇਹ ਕਿਹੜੇ ਕੰਪਿਊਟਰ ਅਧਿਆਪਕ ਨੇ ਜਿਨ੍ਹਾਂ ਦੇ ਧਰਨਿਆਂ 'ਚ ਤੁਸੀਂ ਜਾਂਦੇ ਸੀ, ਜਿਨ੍ਹਾਂ ਦੇ ਮਜ਼ਾਰੇ 'ਚ ਤੁਸੀਂ ਜਾਂਦੇ ਸੀ, ਜਿਨ੍ਹਾਂ ਦੀਆਂ ਰਜਾਈਆਂ 'ਚ ਪੈਂਦੇ ਸੀ? ਹੁਣ ਮੁਸਕ ਆ ਰਹੀ ਹੈ ਉਹਨਾਂ ਤੋਂ। ਸਹੀ ਬਿਲਕੁਲ। ਹੁਣ ਕਿਉਂ ਪਕੌੜੇ ਹੋ ਰਹੇ ਹੋ? ਤੁਸੀਂ ਇਹਨਾਂ ਨੇ ਵਾਅਦੇ ਕੀਤੇ ਹੋ ਤੇ ਤੁਹਾਡੀ ਬਦਲਾਅ ਵਾਲੀ ਸਰਕਾਰ ਲਿਆਉਣ 'ਚ ਇਹਨਾਂ ਨੇ ਵੀ ਵਿਚਾਰਿਆਂ ਨੇ ਯੋਗਦਾਨ ਪਾਇਆ। ਬਿਲਕੁਲ ਪਾਇਆ ਜੀ। ਤੇ ਹੁਣ ਤੁਸੀਂ ਇਹਨਾਂ ਕਨੀ ਰੁੱਖੇ ਨਹੀਂ ਕਰਦੇ। ਹੁਣ ਤੁਹਾਡੇ ਕੋਲ ਸਮਾਂ ਹੀ ਨਹੀਂਗਾ। ਤੁਸੀਂ ਆਪੇ ਫੁੱਲ ਵੰਡਦੇ ਹੋ, ਆਪੇ ਸਟਾ ਲੈਂਦੇ ਹੋ। ਹਾਂ, ਆਪੇ ਬਾਹਾਂ ਖੜੀਆਂ ਕਰਕੇ ਆਪਣੇ ਬੰਦਿਆਂ 'ਚ ਘੇਰਾ ਬਣਾ ਕੇ ਕਹਿੰਦੇ ਹੋ ਜੀ ਲਓ ਜੀ ਹੋ ਗਿਆ ਸਾਡਾ ਰੋਡ ਸ਼ੋ। ਵੈਸੇ ਉਹ ਸ਼ਹਿਰ ਬਾਜ਼ਾਰ ਬੰਦ ਹੁੰਦਾ ਜਿੱਥੇ ਤੁਸੀਂ ਜਾਂਦੇ ਹੋ, ਹੈ ਨਾ। ਤੁਸੀਂ ਇਸ਼ਤਿਹਾਰਾਂ 'ਚ ਕਹਿੰਦੇ ਹੋ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾ ਲਿਆ। ਹਕੀਕਤ ਦੇ ਵਿੱਚ ਉੱਥੇ ਤੁਸੀਂ MC ਖਰੀਦ ਰਹੇ ਹੋ ਹੈ। ਤੇ ਤੁਸੀਂ ਮੋਦੀ ਸਰਕਾਰ ਨੂੰ 10 ਮਹੀਨਿਆਂ ਬਾਅਦ ਸਵਾਲ ਕਰਦੇ ਹੋ ਤੇ ਕਿਸਾਨੀ ਮਸਲੇ ਤੇ ਤੁਸੀਂ ਕੋਈ ਚਾਰਜ ਹੋਈ ਨਹੀਂ। ਤੁਸੀਂ ਕਿਤੇ ਨਜ਼ਰ ਨਹੀਂ ਆਏ ਧਰਾਤਲ ਤੇ। ਤੁਹਾਡੇ ਅਫਸਰ ਅਧਿਕਾਰੀ ਰੇਕੀ ਵੀ ਕਰੇ ਆਏ, ਤੁਹਾਡੇ DC ਵੀ ਰੇਕੀ ਕਰੇ ਆਏ, ਹੈ ਨਾ। ਫੋਟੋਆਂ ਵੀ ਖਿਚਾਏ ਆਏ ਤੁਹਾਡੇ MP ਤੇ ਤੁਸੀਂ ਕਿੱਥੇ ਹੋ? ਤੁਸੀਂ 10 ਮਹੀਨਿਆਂ ਬਾਅਦ ਇੱਕ ਟਵੀਟ ਕਰਦੇ ਹੋ, ਮਸਲੇ ਟਵੀਟ ਰਾਹੀਂ ਹੱਲ ਹੋਣਗੇ ਜੀ। ਬਿਲਕੁਲ। ਸੋ ਇੰਜ ਟਵੀਟ ਨਾਲ ਰੰਗਲਾ ਪੰਜਾਬ ਨਹੀਂ ਬਣਨਾ ਜਨਾਬ। ਮਸਲੇ ਹੱਲ ਕਰਨਾ ਬਣਨਾ। ਤੁਹਾਨੂੰ ਯੂਥ ਫੈਸਟੀਵਲਾਂ 'ਚੋਂ, ਸਟੇਜਾਂ ਤੋਂ ਆਪਣੇ ਮਿੱਤਰਾਂ ਨਾਲ ਮਿਲ ਕੇ ਗੀਤ ਗਾਉਣ ਤੋਂ ਇਲਾਵਾ, ਚੁਟਕਲੇ ਸੁਣਾਉਣ ਤੋਂ ਇਲਾਵਾ ਵਕਤ ਨਹੀਂ ਹੈ। ਸੋ ਜਿਹੜਾ ਤੀਰ ਤੁਸੀਂ ਮੋਦੀ ਸਰਕਾਰ ਕਰਨੀ ਛੱਡ ਰਹੇ ਹੋ, ਉਹਦੇ ਨਾਲ ਉਹ ਪਤਾ ਨਹੀਂ ਬਿੰਨੇ ਗਏ ਕਿ ਨਹੀਂ ਬਿੰਨੇ ਗਏ, ਕਿਉਂਕਿ ਕਿਸਾਨੀ ਅੰਦੋਲਨ ਤਾਂ ਚੱਲ ਰਿਹਾ। ਉਹ ਤਾਂ ਕੇਂਦਰ ਨੂੰ ਘੇਰ ਰਿਹਾ, ਉਹਦੀ ਘੇਰੀਬੰਦੀ ਜਾਰੀ ਹੈ ਔਰ ਕੇਂਦਰ ਨੇ ਹਮਲਾ ਵੀ ਕਰਤਾ। ਤੁਸੀਂ ਇਸ ਟਵੀਟ ਦੇ ਵਿੱਚ ਉਸ ਪਾਲਿਸੀ ਦਾ ਜ਼ਿਕਰ ਤੱਕ ਨਹੀਂ ਕਰ ਰਹੇ। ਤੁਸੀਂ ਕਿਸੇ ਜਨਤਕ ਤੌਰ ਤੇ ਅਜੇ ਤੱਕ ਉਸ ਪਾਲਿਸੀ ਤੇ ਇੱਕ ਮੂੰਹ ਨਹੀਂ ਖੋਲਿਆ, ਇੱਕ ਅੱਖਰ ਨਹੀਂ ਬੋਲਿਆ ਕਿ ਹਾਂ ਵੀ
ਆ ਸਾਡੇ ਹੱਕ ਦੇ ਡਾਕਾ ਖੇਤੀ ਮੰਤਰੀ ਤੋਂ ਕਹਾ ਤਾਂ ਮਾੜਾ ਜਾ, ਉਹਦੇ ਕਹੇ ਦਾ ਕਿੰਨਾ ਕਸਰ ਮੰਨਦੇ ਅਗਲੇ। ਚਲੋ ਮੈਂ ਕਹਿੰਦਾ ਤੁਸੀਂ ਮਸਲਾ ਹੱਲ ਕਰਾਉਣਾ ਹੋਵੇ, ਉਸ ਬੈਠਕਾਂ ਤੋਂ ਬਾਅਦ ਤੁਸੀਂ ਕਿੰਨਾ ਕੁ ਖੇਤੀਬਾੜੀ ਮੰਤਰੀ ਨੂੰ ਫੋਨ ਕਰ ਲਿਆ ਜੀ, ਕਿੰਨਾ ਕੁ ਕੇਂਦਰੀ ਖੇਤੀਬਾੜੀ ਮੰਤਰੀ ਕੋਲ ਜਾਇਆ ਹੈ ਜੀ, ਕਿੰਨਾ ਕੁ ਅਮਿਤ ਸ਼ਾਹ ਜਿਹੜਾ ਤੁਹਾਡਾ ਯਾਰਾਨਾ ਪੁਰਾਣਾ ਜਾਣ ਪਹਿਚਾਣ ਹੈ ਉਹਦੇ ਰਾਹੀਂ ਪਹੁੰਚ ਕਰ ਲਈ ਜੀ। ਮੈਂ ਕਹਿੰਦਾ ਬਿੱਟੂ ਤੁਹਾਡਾ ਮਿੱਤਰ ਹੈ, ਉਹਦੇ ਰਾਹੀਂ ਲੈ ਜਾਂਦੇ, ਜਾਏ ਆਉਂਦੇ ਗ੍ਰਹਿ ਮੰਤਰੀ ਜੀ ਕੋਲ। ਉਹ ਵੀ ਚੌਪਰ ਤੁਹਾਡਾ ਉੜਦਾ ਹੀ ਆ ਨਾ ਦਿੱਲੀ ਨੂੰ, ਤੇ ਪ੍ਰਧਾਨ ਮੰਤਰੀ ਜੀ ਦੇ ਘਰ ਮੂਹਰੇ ਜਾ ਕੇ ਧਰਨਾ ਲਾ ਲਓ। ਮੁੱਖ ਮੰਤਰੀ ਜਿਹਦੇ ਕੋਲ ਤਾਕਤ ਹਰਾ ਪੈਨ ਪੰਜਾਬ ਨੇ ਦਿੱਤਾ, ਉਹ ਟਵੀਟ ਤੇ ਮਸਲੇ ਹੱਲ ਕਰਾ ਰਿਹਾ। ਕਮਾਲ ਹੈ ਵੀ, ਉਹ ਵੀ 10-10 ਮਹੀਨਿਆਂ ਬਾਅਦ ਉਹਦਾ ਮੂੰਹ ਖੁੱਲਦਾ ਮਾੜਾ ਜੀ ਗੱਲ ਤੇ ਆਪਣੇ ਘਰ ਮੂਹਰੇ ਬੈਠੇ ਪੰਜਾਬ ਦੇ ਹੀ ਜਵਾਕ ਨਹੀਂ ਤੁਹਾਨੂੰ ਦਿਖਦੇ। ਸੋ ਇਹ ਦੋਹਰਾ ਨਜ਼ਰੀਆ ਨਹੀਂ ਚੱਲਣਾ ਜਨਾਬ। ਇੰਨੇ ਭੋਲੇ, ਇੰਨੇ ਅਣਜਾਣ, ਇੰਨੇ ਸਦਾਈ ਨਾ ਸਮਝੋ ਪੰਜਾਬ ਦੇ ਵੋਟ ਪਾਸੀਆਂ। ਬਿਲਕੁਲ ਜੀ। ਤੁਹਾਨੂੰ ਯਾਦ ਹੋਣਾ ਜਦੋਂ ਪਹਿਲਾਂ ਅੰਦੋਲਨ ਲੜਿਆ ਜਾ ਰਿਹਾ ਸੀ ਉਦੋਂ ਤੇ ਇਹਨਾਂ ਨੇ ਰਾਜ ਸਭਾ ਮੈਂਬਰ ਜਿਹੜੇ ਸੰਜੇ ਸਿੰਘ ਹੈ, ਉਹਨਾਂ ਨੇ ਮੋਦੀ ਸਾਹਿਬ ਦੇ ਕੋਲੇ ਜਾ ਕੇ ਕਿਸਾਨ ਪ੍ਰੋਟੈਸਟ ਦੀ ਗੱਲ ਕੀਤੀ ਸੀਗੀ ਕਿ ਕਿਸਾਨ ਧਰਨਾ ਦੇ ਰਹੇ ਨੇ। ਹੁਣ ਤਾਂ ਤੁਸੀਂ ਮੁੱਖ ਮੰਤਰੀ, ਹੁਣ ਤੁਸੀਂ ਕੇਜਰੀਵਾਲ ਸਾਹਿਬ ਦਿੱਲੀ ਉੱਥੇ ਧਰਨੇ ਦੇ ਬਾਹਰ ਬਾਰ-ਬਾਰ ਆਉਂਦੇ ਸੀ। ਇਹਨਾਂ ਦੇ ਲੀਡਰ ਸਾਰੇ ਉੱਥੇ ਹੀ ਵਿਚਰਦੇ ਸੀ, ਉੱਥੋਂ ਹੀ ਜੰਮੇ ਨੇ। ਇਹ ਇਸੇ ਅੰਦੋਲਨ ਦੀ ਦੇਣ ਨੇ ਇਹ ਸਰਕਾਰ। ਉਹ ਰਵਾਇਤੀ ਪਾਰਟੀਆਂ ਧੋਵੋ ਦਾ ਨਾਰਾ ਇਹਨਾਂ ਲਈ ਫਾਇਦੇਮੰਦ ਰਿਹਾ। ਬਿਲਕੁਲ। ਤੇ ਉਹ ਤੁਸੀਂ ਉਸੇ ਅੰਦੋਲਨ ਕਨੀ ਰੁਖ ਵੀ ਨਹੀਂ ਕਰਦੇ। ਉੱਥੇ ਜਾ ਕੇ ਕਵਿਤਾਵਾਂ ਬੋਲਦੇ ਹੁੰਦੇ ਸੀ, ਤੇ ਅੱਜ ਤਾਂ ਤੁਹਾਨੂੰ ਮੁੱਖ ਮੰਤਰੀ, ਅੱਜ ਤਾਂ ਦਿੱਲੀ ਜੇ ਪਹਿਲਾਂ 4 ਘੰਟੇ ਲੱਗਦੇ ਸੀ, ਹੁਣ ਤਾਂ 2 ਹੀ ਲੱਗਣੇ ਨੇ। ਹੁਣ ਤਾਂ ਤੁਹਾਨੂੰ ਬਹੁਤ ਤਗੜੀ ਸਕਾਟ ਮਿਲਦੀ ਹੈ, ਬਹੁਤ ਪਾਇਲਟ ਜਿਪਸੀਆਂ ਤੁਹਾਡੇ ਅੱਗੇ ਪਿੱਛੇ ਚੱਲਦੀਆਂ ਨੇ। ਦੂਜੀ ਜਿਹੜੀ ਜਨਾਬ ਚੌਪਰ ਤੇ ਜਾਂਦੇ ਨੇ। ਹਾਂਜੀ, ਚੌਪਰ ਤੇ ਜਾਂਦੇ ਨੇ, ਬਿਲਕੁਲ। ਹੁਣ ਤਾਂ ਉਹਦੀ ਵੀ ਨਹੀਂ ਲੋੜ, 20 ਮਿੰਟ ਲੱਗਦੇ ਆ। ਹਾਂ, ਦੂਜੀ ਗੱਲ ਜਿਹੜੀ ਸ਼ਰਮਾ ਜੀ, ਉਹ ਇਹ ਕਿ ਉੱਥੇ ਤੁਸੀਂ ਕਹਿ ਰਹੇ ਹੋ ਕਿ ਜੀ ਆਹ ਕਰ ਦਿਓ। ਇੱਥੇ ਪੈਲਟ ਗਨ ਵਰਤ ਰਹੇ ਨੇ, ਉਹ ਅਥਰੂ ਗੈਸ ਦੇ ਗੋਲੇ ਸਿੱਟ ਰਹੇ ਨੇ ਤੁਹਾਡੀ ਟੈਰੀਟਰੀ ਦੇ ਵਿੱਚ, ਜਿੱਥੋਂ ਦੇ ਤੁਸੀਂ ਮੁੱਖ ਮੰਤਰੀ ਹੋ। ਕਿ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਉਹਦੀਆਂ ਜਦੋਂ ਕਿਤੇ ਰਾਜਪਾਲ ਨਾਲ ਆਡਾ ਲੱਗਦਾ, ਉਹ ਲੋਕਾਂ ਦੀ ਕੋਈ ਗੱਲ ਨਹੀਂ ਕਰਨੀ। ਇਹ ਸਿਲੈਕਟਡ ਨੇ। ਹਾਂਜੀ, ਇਲੈਕਟਡ ਨੇ, ਆਪ ਹੀ ਕਹਿੰਦੇ ਸੀ। ਬਿਲਕੁਲ ਜੀ। ਪੰਜਾਬ ਨੇ ਤਾਂ ਤੁਹਾਨੂੰ ਇਲੈਕਟ ਕੀਤਾ ਐਮਐਲਏ ਵਜੋਂ, ਮੁੱਖ ਮੰਤਰੀ ਵਜੋਂ ਤੁਹਾਨੂੰ ਕੇਜਰੀਵਾਲ ਨੇ ਸਿਲੈਕਟ ਕੀਤਾ, ਇਸ ਲਈ ਮੁੱਖ ਮੰਤਰੀ ਉਹਦਾ ਹੀ ਬਣ ਕੇ ਰਹੋਗੇ। ਉਹਦੇ ਕਹੇ ਚੱਲੋਗੇ, ਪੰਜਾਬ ਦੇ ਕਹੇ ਤੇ ਨਹੀਂ ਚੱਲਣਾ। ਬਿਲਕੁਲ ਜੀ, ਬਿਲਕੁਲ।